ਜੀ, ਬਿਲਕੁਲ। ਸੋ ਜਿਹੜੇ ਕਈ ਪੁੱਛ ਰਿਹਾ ਵੀ ਹੋਇਆ ਕੀ ਆ, ਪੀਲ ਦੇ ਇਲਾਕੇ ਦੇ ਵਿੱਚ ਜਿਹੜੇ 4 ਪੰਜਾਬੀ ਫੜੇ ਗਏ ਨੇ, 383 ਕਿਲੋ ਵੱਖ-ਵੱਖ ਤਰ੍ਹਾਂ ਦੀ ਡਰੱਗ ਜਿਹੜੀ ਉਹ ਲਗਾਉਂਦੇ ਹੋਏ 11 ਮਹੀਨੇ ਦੀ ਇਨਵੈਸਟੀਗੇਸ਼ਨ ਤੋਂ ਬਾਅਦ 'ਚ ਉਹਨਾਂ ਨੇ ਇਹਨਾਂ ਨੂੰ ਫੜਿਆ ਆ ਤੇ $25 ਮਿਲੀਅਨ ਦੀ ਜਿਹੜੀ ਲਾਗਤ ਦੀ ਇਹ ਜਿਹੜੀ ਡਰੱਗ ਬਸਟ ਆ ਉਹਨਾਂ ਨੇ ਇਹ ਕੀਤੀ ਹੈਗੀ ਆ। ਸੋ ਇਹ ਚੀਜ਼ ਜਿਹੜੀ ਆ ਇਸ ਟਾਈਮ ਵਾਪਰੀ ਆ। ਇੱਦਾਂ ਦਾ ਹੀ ਇੱਕ ਹੋਰ ਮਾਮਲਾ ਜਿਹੜਾ ਰਿਹਾ ਆ, ਇਹ ਕਿਸੇ ਹੋਰ ਦੇ ਨਾਲ 120 ਕਿਲੋ ਕੋਕੇਨ ਜਿਹੜੀ ਉਹ ਫੜੀ, ਉਹਦੇ ਨਾਲ ਉਹਨਾਂ ਨੇ ਪੂਰਾ ਸਿੰਡੀਕੇਟ ਜਿਹੜਾ ਆ ਉਹ ਜਿਹੜਾ ਉਹ ਫੜ ਲਿਆ ਸੀਗਾ। ਸੋ ਇੱਕ ਚਿਕਨ ਦਾ ਟਰੱਕ ਜਿਹੜਾ ਆ 120 ਕਿਲੋ ਕੋਕੇਨ ਜਿਹੜਾ ਲਈ ਜਾਂਦਾ ਸੀਗਾ। ਇਹਦਾ ਮਤਲਬ ਟਰੱਕਾਂ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਉਹ ਜ਼ਿਆਦਾ ਜਾ ਰਹੀਆਂ ਨੇ। ਇਹ ਭਾਈ ਜਿਹੜੇ ਐਜ਼ ਏ ਟਰੱਕਰ ਆ ਨਾ, ਤੁਸੀਂ ਇਹ ਤੁਹਾਨੂੰ ਵੀ ਦੇਖਣਾ ਚਾਹੀਦਾ ਕਿਹਦਾ ਲੋਡ ਲੈ ਕੇ ਜਾ ਰਹੇ ਹੋ, ਕਿੱਦਾਂ ਜਿਹੜਾ ਹੋ ਰਿਹਾ। ਕਈ ਵਾਰੀ ਤੁਸੀਂ ਕਿਸੇ ਦਾ ਕਵਰ ਕਰਨ ਜਾਂਦੇ ਹੋ, ਕਿਤੇ ਐਵੇਂ ਨਾ ਭਾਈ ਬਾਅਦ ਚ ਰਗੜਾ ਜਿਹੜਾ ਉਹ ਲੱਗ ਜਾਵੇ। ਕਈ ਵਾਰੀ ਨਹੀਂ ਵੀ ਪਤਾ ਹੁੰਦਾ ਹੋਊਗਾ ਡਰਾਈਵਰ ਨੂੰ। ਇੱਕ ਵਾਰੀ ਰੀਸੈਂਟਲੀ ਕੈਨੇਡਾ ਚ ਹੋਇਆ ਵੀ ਸੀਗਾ, ਉਹ ਵੀ ਉਹ ਡਰਾਈਵਰ ਲੈ ਕੇ ਗਿਆ ਸੀਗਾ, ਉਹਨੂੰ ਪਹਿਲਾਂ ਫੜਿਆ ਗਿਆ ਤੇ ਬਾਅਦ ਚ ਪਤਾ ਲੱਗਾ, ਕਹਿੰਦਾ ਵੀ ਮੈਨੂੰ ਤਾਂ ਨਹੀਂ ਸੀ ਪਤਾ, ਮੈਂ ਤਾਂ ਸਿਰਫ ਜਿੱਦਾਂ ਟੋ ਕਰਕੇ ਹੀ ਜਿੱਦਾਂ ਲੈ ਕੇ ਜਾ ਰਿਹਾ ਸੀਗਾ, ਬਾਅਦ ਚ ਉਹਨੂੰ ਛੱਡ ਵੀ ਦਿੱਤਾ ਸੀਗਾ। ਪਰ ਇਹ ਆ ਵੀ 11 ਮਹੀਨੇ ਦੀ ਇਨਵੈਸਟੀਗੇਸ਼ਨ ਤੋਂ ਬਾਅਦ ਚ ਫੜੇ ਨੇ। ਇਹ ਕੋਈ ਛੋਟੀ ਮੋਟੀ ਗੱਲ ਨਹੀਂ ਆ ਵੀ ਕਿੱਦਾਂ ਡਿਸਟ੍ਰੀਬਿਊਸ਼ਨ ਜਿਹੜੀ ਉਹ ਚੱਲ ਰਹੀ ਸੀਗੀ। ਆਪਣੇ ਕੁਝ ਕਾਲਰ ਹੋਰ ਜੁੜੇ, ਉਹਨਾਂ ਨਾਲ ਗੱਲ ਕਰਦੇ ਆ। ਅਮਰੀਕ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਪਹਿਲਾਂ ਤਾਂ ਇਹ ਗੱਲ ਪੂਰੀ ਤਰ੍ਹਾਂ ਕੰਡੈਮ ਕਰਨ ਵਾਲੀ ਹੈਗੀ ਆ, ਬਹੁਤ ਮਾੜਾ ਹੈਗਾ ਤੇ ਮੈਂ ਤੁਹਾਡਾ ਥੈਂਕ ਯੂ ਕਰਦਾ ਕਿ ਇਸ ਬਾਰੇ ਤੁਸੀਂ ਹੋਰ ਅਵੇਅਰਨੈਸ ਕ੍ਰੀਏਟ ਕਰ ਰਹੇ ਹੋ। ਇਹ ਕੋਈ ਅੱਜ ਦੀ ਸਮੱਸਿਆ ਨਹੀਂ ਹੈਗੀ, ਇਹ ਕਾਫੀ ਟਾਈਮ ਤੋਂ ਚੱਲੀ ਆ ਰਹੀ ਹੈ, ਪਰ ਇਹਦਾ ਕੋਈ ਅੰਤ ਨਜ਼ਰ ਨਹੀਂ ਆਉਂਦਾ। ਮੈਂ ਆਪ ਉਸ ਏਰੀਆ ਦੇ ਵਿੱਚ ਟਰੈਕਿੰਗ ਕੀਤੀ ਹੈ ਤੇ ਜਿਸ ਤਰੀਕੇ ਨਾਲ ਇੱਕ ਸਾਡੀ ਦਿੱਖ ਦੇ ਜਾਂ ਕਹਿ ਲਓ ਜਾਂ ਕੈਲੀਫੋਰਨੀਆ ਦੇ ਟਰੱਕ ਨੂੰ ਮਿਸ਼ੀਗਨ ਦੇ ਏਰੀਆ 'ਚ ਟਰੀਟ ਕੀਤਾ ਜਾਂਦਾ ਹੈ, ਉਹ ਟਰੱਕ ਪਹਿਲੀ ਵਾਰ ਜਾਊਗਾ 100% ਉਹ ਡਰਾਈਵਰ ਨੂੰ ਤੇ ਉਹ ਟਰੱਕ ਨੂੰ ਸਕੇਲ ਵਾਲੇ ਪਿਕ ਕਰਨਗੇ, ਕਿਉਂਕਿ ਇਹ ਚੀਜ਼ ਲੇਬਲ ਹੋ ਚੁੱਕੀ ਹੈ। ਇਹਦੇ ਨਾਲ ਕਿੰਨੇ ਹੋਰ ਬੰਦਿਆਂ ਨੂੰ ਸਫ਼ਰ ਕਰਨਾ ਪੈਂਦਾ ਹੈ ਤੇ ਜਿਹੜੇ ਵੀਰ ਉਸ ਏਰੀਆ 'ਚ ਟਰੈਕਿੰਗ ਕਰਦੇ ਆ ਉਹਦਾ ਧਿਆਨ ਦੇਣ ਹੀ ਦੇਣ, ਉਹ ਹੋਰ ਜਾਗਰੂਕ ਹੋਣ। ਪਲੱਸ ਜਿਹੜੇ ਬੇਸਿਕ ਸੇਫਟੀ ਵਾਲੇ ਸਟੈਪ ਹੈਗੇ ਆ, ਆਪਣਾ ਟ੍ਰੇਲਰ ਨਹੀਂ ਖੁੱਲਾ ਛੱਡਣਾ, ਲੌਕ ਰੱਖਣਾ, ਟਰੱਕ ਲੌਕ ਰੱਖਣਾ, ਬਾਕੀ ਜੇ ਹੋ ਸਕੇ ਤਾਂ ਆਪਣੀ ਨਿਗਾਹ ਰੱਖੋ ਟਰੱਕ ਦੇ ਉੱਤੇ ਬਾਰਡਰ ਤੇ ਜਦ ਤੁਸੀਂ ਕ੍ਰਾਸ ਕਰ ਰਹੇ ਆ। ਇਹਨਾਂ ਚੀਜ਼ਾਂ ਨੂੰ ਫੋਲੋ ਕਰਨ। ਪਰ ਇੱਕ ਬਹੁਤ ਸ਼ਰਮਨਾਕ ਗੱਲ ਹੈਗੀ ਆ, ਤਾਂ ਪਤਾ ਨਹੀਂ ਕਿੰਨੀ ਇਨੋਸੈਂਟ ਲਾਈਫ ਇਹਦੇ ਨਾਲ ਖਰਾਬ ਹੋਣੀਆਂ ਸੀਗੀਆਂ ਤੇ ਮੈਂ ਪੂਰੀ ਤਰ੍ਹਾਂ ਇਹਨੂੰ ਕੰਡੈਮ ਕਰਦਾ ਹੈ। ਬਿਲਕੁਲ ਜੀ, ਕੀ ਪਤਾ ਕਿੰਨੀਆਂ ਲੰਘਾ ਚੁੱਕੇ ਹੋਣੇ, ਕਿੰਨੇ ਫੇਰੇ ਲਾ ਗਏ ਹੋਣੇ, ਫੇਰ ਹੀ ਕਿਤੇ ਪਤਾ ਲੱਗਾ ਹੋਣਾ। ਕਿੰਨੇ ਲੋਕਾਂ ਦੇ ਬੱਚੇ ਜਿਹੜੇ ਮਰਨੇ ਆ, ਬੱਚੇ ਨੌਜਵਾਨ ਸਾਰੇ ਅੱਜ ਕੱਲ ਕਿਹੜਾ ਬਚਿਆ ਆ। ਅੱਗੇ ਕਹਿੰਦੇ ਸੀਗੇ ਵੀ ਕਿਸੇ ਦੇ ਪੁੱਤ ਨੂੰ ਨਸ਼ੇ ਤੇ ਨਾ ਲਾਓ, ਹੁਣ ਤਾਂ ਆਪਾਂ ਨੂੰ ਇਹ ਵੀ ਪਤਾ ਵੀ ਕੁੜੀਆਂ ਵੀ ਇਸ ਚੀਜ਼ ਤੇ ਬਚਾ ਨਹੀਂ ਆ, ਉਹ ਵੀ ਇਸ ਚੀਜ਼ ਦੇ ਵਿੱਚ ਜਿਹੜਾ ਉਹ ਲੱਗ ਚੁੱਕੀਆਂ, ਉਹਨਾਂ ਨੂੰ ਵੀ ਬੜੀ ਪ੍ਰੋਬਲਮ ਆ। ਸੋ ਥੈਂਕ ਯੂ ਅਮਰੀਕ ਜੀ, ਮਿਹਰਬਾਨੀ ਵਿਚਾਰ ਸਾਂਝੇ ਕਰਨ ਲਈ।